ਉਹ ਅਖਾਣ ਹੈ ਨਾ ਕਿ ਦੋ ਤੇ ਦੋ ਚਾਰ ਰੋਟੀਆਂ। ਤੇ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਨ ਦਾ ਜਾਂ ਬਣਾਉਣ ਦਾ ਖਿਆਲ ਆਉਂਦਾ ਹੈ ਤੇ ਬਾਬਾ ਜੀ ਅਹਿਸਾਨੁੱਲਾ ਵੜੈਚ ਜਿਹੜੇ ਨੇ ਨਾ ਉਹਨਾਂ ਦੀ ਯਾਦ ਆ ਜਾਂਦੀ, ਕਿਉਂਕਿ ਬਾਬਾ ਜੀ ਅਹਿਸਾਨੁੱਲਾ ਵੜੈਚ ਉਹਨਾਂ ਦੀ ਕਮੀ ਸਾਰੀ ਜ਼ਿੰਦਗੀ ਨਹੀਂ ਪੂਰੀ ਹੋ ਸਕਦੀ। ਕੰਮ ਤੇ ਚੱਲਦੇ ਰਹਿੰਦੇ ਨੇ, ਲੇਕਿਨ ਕੁਝ ਬੰਦੇ ਐਸੇ ਹੁੰਦੇ ਨੇ ਕਿ ਉਹਨਾਂ ਦੀ ਕਮੀ ਪੂਰੀ ਸਾਰੀ ਜ਼ਿੰਦਗੀ ਨਹੀਂ ਹੋ ਸਕਦੀ। ਜਿਹੜਾ ਮੈਂ ਅੱਜ ਇਹ ਤੁਹਾਡੇ ਨਾਲ ਮੁਖਾਤਿਬ ਹਾਂ ਨਾ, ਜਾਂ ਮੈਨੂੰ ਪੰਜਾਬੀ ਨਾਲ ਜਿਹੜੀ ਦਿਲਚਸਪੀ ਹੈ, ਜਾਂ ਪੰਜਾਬੀ ਕਲਾਮ ਮੈਂ ਪੜ੍ਹਨਾ ਵਾ ਜਾਂ ਸੁਣਨਾ ਵਾ, ਜਾਂ ਪੰਜਾਬੀ ਜਾਣਨ ਵਾਲੇ ਲੋਕਾਂ ਨਾਲ ਮੇਰਾ ਰਾਬਤਾ ਹੈ, ਤੇ ਉਹਦੀ ਸਭ ਤੋਂ ਵੱਡੀ ਵਜ੍ਹਾ ਬਾਬਾ ਜੀ ਅਹਿਸਾਨੁੱਲਾ ਵੜੈਚ ਸੀ। ਕਿਉਂਕਿ ਜਦੋਂ ਮੈਂ ਉਹਨਾਂ ਨੂੰ ਮਿਲਿਆ ਸਾਂ ਤੇ ਉਦੋਂ ਹੀ ਮੇਰੀ ਪੰਜਾਬੀ ਨਾਲ ਦਿਲਚਸਪੀ ਸ਼ੁਰੂ ਹੋਈ ਸੀ। ਪਹਿਲੇ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਮੈਂ ਬਾਬਾ ਜੀ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਅਹਵਾਲ ਦੱਸਿਆ ਹੈ। ਕੁਝ ਸਾਥੀਆਂ ਨੇ ਇਤਰਾਜ਼ ਕੀਤਾ ਹੈ ਕਿ ਤੁਸੀਂ ਵਿੱਚ ਜ਼ਿਕਰ ਕੀਤਾ ਸੀ ਕਿ ਮੈਂ ਬਾਬਾ ਜੀ ਨੂੰ ਕਿਹਾ ਕਿ ਜੀ ਮੈਨੂੰ ਪੰਜਾਬੀ ਨਾਲ ਕੋਈ ਦਿਲਚਸਪੀ ਨਹੀਂ, ਨਾ ਮੈਂ ਕਲਾਮ ਸੁਣਨ ਆਇਆ, ਤੇ ਤੁਸੀਂ ਇਹ ਕਿਹਾ ਕਿ ਜੀ ਮੇਰੇ ਚਾਚਾ ਜੀ ਯਾਰ ਮੁਹੰਮਦ ਨੇ, ਇਹ ਹੀ ਸੁਣਨ ਵਾਸਤੇ ਆਏ ਨੇ ਤੇ ਇਹਨਾਂ ਨੂੰ ਤੁਸੀਂ ਸੁਣਾਓ। ਉਹਨਾਂ ਦਾ ਇਤਰਾਜ਼ ਹੱਕ ਬਜਾਨਬ ਹੈ, ਮਗਰ ਅਗਰ ਉਹ ਗੌਰ ਕਰਨ ਨਾ ਤੇ ਮੈਂ ਇਹ ਕਿਹਾ ਸੀ ਕਿ ਮੇਰੀ ਪਹਿਲੀ ਮੁਲਾਕਾਤ ਜਿਹੜੀ ਸੀ, ਜਦੋਂ ਮੈਨੂੰ ਪੰਜਾਬੀ ਨਾਲ ਵਾਕਈ ਕੋਈ ਦਿਲਚਸਪੀ ਨਹੀਂ ਸੀ, ਉਹ ਮੈਂ ਉਸ ਮੁਲਾਕਾਤ ਦਾ ਹਵਾਲ ਬਿਆਨ ਕੀਤਾ ਹੈ। ਉਸ ਤੋਂ ਬਾਅਦ ਜਦੋਂ ਬਾਬਾ ਜੀ ਨੂੰ ਮੈਂ 2-4 ਵਾਰੀ ਬਾਅਦ ਵਿੱਚ ਮਿਲਿਆ ਤੇ ਮੈਨੂੰ ਪੰਜਾਬੀ ਨਾਲ ਜਿਹੜੀ ਦਿਲਚਸਪੀ ਪੈਦਾ ਹੋਈ, ਜਾਂ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੀ ਆਵਾਜ਼ ਨੇ ਕਿਸ ਤਰ੍ਹਾਂ ਮੇਰੇ ਦਿਲ ਤੇ ਅਸਰ ਕੀਤਾ, ਔਰ ਮੈਂ ਉਹਨਾਂ ਦੇ ਪ੍ਰੋਗਰਾਮਾਂ 'ਚ ਸਪੈਸ਼ਲੀ ਜਾ ਕੇ ਰਾਤ ਨੂੰ ਪ੍ਰੋਗਰਾਮ ਸੁਣੇ, ਉਹਨਾਂ ਦੇ ਕੋਲ ਬੈਠਕ ਕੀਤੀ, ਇਹ ਅਹਵਾਲ ਤੇ ਮੈਂ ਉਸ ਵੀਡੀਓ ਦੇ ਵਿੱਚ ਵੀ ਕਿਹਾ ਹੈ ਕਿ ਮੈਂ ਐਸਤਾ ਤੁਹਾਨੂੰ ਲੋਕਾਂ ਨੂੰ ਦੱਸਦਾ ਰਹਾਂਗਾ। ਬਾਬਾ ਜੀ ਅਹਿਸਾਨੁੱਲਾ ਵੜੈਚ ਸਿਰਫ ਇੱਕ ਗੁਲੂਕਾਰ ਨਹੀਂ ਸੀ। ਮੈਂ ਉਹਨਾਂ ਨੂੰ ਸਿਰਫ ਇੱਕ ਗੁਲੂਕਾਰ ਦੇ ਤੌਰ ਤੇ ਨਹੀਂ ਜਾਣਦਾ। ਮੈਂ ਜਦੋਂ ਉਹਨਾਂ ਨੂੰ ਮਿਲਿਆ ਤੇ ਨਾ ਸਿਰਫ ਮੈਂ ਪੰਜਾਬੀ ਦੇ ਇੱਕ ਅੱਛੇ ਗਾਇਕ ਨੂੰ ਮਿਲਿਆ, ਨਾਲ ਹੀ ਮੈਂ ਇੱਕ ਬੜੇ ਅੱਛੇ ਇਨਸਾਨ, ਨੇਕ ਸੀਰਤ ਆਦਮੀ, ਸ਼ਰਅ ਦੇ ਪਾਬੰਦ, ਤਰੀਕਤ ਦੇ ਕਾਇਲ ਤੇ ਲੁਕਾਈ ਨਾਲ ਪਿਆਰ ਕਰਨ ਵਾਲੇ ਇੱਕ ਅਜ਼ੀਮ ਇਨਸਾਨ ਨੂੰ ਮਿਲਿਆ। ਉਹਨਾਂ ਦੀਆਂ ਗੱਲਾਂ ਦੇ ਵਿੱਚ ਲੋਕਾਂ ਨਾਲ ਮੁਹੱਬਤ, ਆਪਣੀ ਮੈਂ ਮਾਰਨਾ ਤੇ ਲੋਕਾਂ ਨਾਲ ਅਖਲਾਕ ਨਾਲ ਪੇਸ਼ ਆਉਣਾ, ਇਹ ਸਾਰਾ ਕੁਝ ਉਹਨਾਂ ਦੀਆਂ ਗੱਲਾਂ 'ਚ ਵੀ ਛਲਕਦਾ ਸੀ ਤੇ ਉਹਨਾਂ ਦੇ ਅਮਲ ਤੋਂ ਵੀ ਜ਼ਾਹਰ ਸੀ। ਇਹੀ ਵਜ੍ਹਾ ਹੈ ਕਿ ਗੁਜਰਾਤ ਨੂੰ ਇਸ ਤੋਂ ਪਹਿਲੇ ਮੈਂ ਤਿੰਨਾਂ ਚੀਜ਼ਾਂ ਦੀ ਵਜ੍ਹਾ ਤੋਂ ਜਾਣਦਾ ਸਾਂ। ਕਈ ਮੇਰੀ ਤਰ੍ਹਾਂ ਕਈ ਲੋਕ ਤੁਹਾਡੇ ਵਿੱਚ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਕਿ ਜਾਂ ਤੇ ਲੋਕ ਗੁਜਰਾਤ ਨੂੰ ਸੋਹਣੀ ਦੀ ਵਜ੍ਹਾ ਤੋਂ ਜਾਣਦੇ ਨੇ। ਸੋਹਣੀ ਮਹੀਵਾਲ ਇੱਕ ਇਸ਼ਕੀਆ ਕਿੱਸਾ ਗੁਜਰਾਤ ਨਾਲ ਮਨਸੂਬ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਜਿਹੜੇ ਮਿੱਟੀ ਦੇ ਭਾਂਡੇ ਨੇ, ਮਿੱਟੀ ਦੇ ਬਰਤਨ, ਉਹਨਾਂ ਦੀ ਵਜ੍ਹਾ ਤੋਂ ਲੋਕ ਜਾਣਦੇ ਨੇ। ਤੇ ਤੀਸਰੀ ਵਜ੍ਹਾ ਪੰਖੇ ਨੇ, ਇਹ ਜਿਹੜੇ ਪੱਖੇ ਗਰਮੀਆਂ ਦੇ ਵਿੱਚ ਹਵਾ ਦਿੰਦੇ ਨੇ, ਇਹ ਵੀ ਗੁਜਰਾਤ ਦੀ ਇੱਕ ਵਜ੍ਹਾ ਸ਼ੋਹਰਤ ਹੈ। ਬਾਬਾ ਜੀ ਅਹਿਸਾਨੁੱਲਾ ਵੜੈਚ ਨੇ ਇਹਨਾਂ ਤਿੰਨਾਂ ਤੋਂ ਇਲਾਵਾ ਗੁਜਰਾਤ ਦੀ ਇੱਕ ਹੋਰ ਸਿਆਣ ਦੱਸੀ, ਜਿਹੜੀ ਕਿ ਗੁਜਰਾਤ ਦੇ ਸੂਫੀ ਸ਼ੁਆਰਾ ਤੇ ਲੋਕ ਫਨਕਾਰ ਸਨ। ਉਹਨਾਂ ਨੇ ਆਪਣੀ ਗਾਇਕੀ ਨਾਲ, ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਹਮਅਸਰ ਗਾਉਣ ਵਾਲੇ ਨੇ ਉਹਨਾਂ ਦਾ ਵੀ ਅਕਸਰ ਜ਼ਿਕਰ ਕਰਦੇ ਸਨ। ਉਹਨਾਂ ਤੋਂ ਪਹਿਲੇ ਗਾਉਣ ਵਾਲੇ ਜਿਹੜੇ ਨੇ ਉਹਨਾਂ ਦਾ ਵੀ ਉਹ ਜ਼ਿਕਰ ਕਰਦੇ ਸਨ। ਬਾਬਾ ਜੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਚੀਜ਼ਾਂ ਤੋਂ ਇਲਾਵਾ, ਜਿਨ੍ਹਾਂ ਦਾ ਮੈਂ ਪਹਿਲੇ ਜ਼ਿਕਰ ਕਰ ਚੁੱਕਿਆ, ਸੂਫੀ ਸ਼ਾਇਰ ਤੇ ਲੋਕ ਫਨਕਾਰ, ਇਹ ਵੀ ਗੁਜਰਾਤ ਦੀ ਇੱਕ ਪਛਾਣ ਨੇ। ਤੇ ਬਾਬਾ ਜੀ ਅਹਿਸਾਨੁੱਲਾ ਵੜੈਚ, ਜਿਸ ਤਰ੍ਹਾਂ ਕਿ ਮੈਂ ਸ਼ੁਰੂ ਵਿੱਚ ਕਿਹਾ ਕਿ ਉਹਨਾਂ ਦੀ ਕਮੀ ਪੂਰੀ ਨਹੀਂ ਹੋਣੀ, ਕੰਮ ਚੱਲਦੇ ਰਹਿੰਦੇ ਨੇ, ਲੇਕਿਨ ਲੋਕਾਂ ਦੀਆਂ ਕਮੀਆਂ ਪੂਰੀਆਂ ਨਹੀਂ ਹੁੰਦੀਆਂ। ਬਾਬਾ ਜੀ ਅਹਿਸਾਨੁੱਲਾ ਵੜੈਚ ਨੇ ਲੋਕਾਂ ਦੇ ਦਿਲ ਵਿੱਚ ਘਰ ਕੀਤਾ ਹੈ।
ਉਹਨਾਂ ਦੇ ਚਾਹਣ ਵਾਲੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਣ ਦੇ। ਤੇ ਬੜੇ ਗਾਉਣ ਵਾਲੇ ਹੋਰ ਵੀ ਆਉਣਗੇ, ਪਹਿਲੇ ਵੀ ਹੋਣਗੇ, ਹੁਣ ਵੀ ਹੈ ਨੇ, ਲੇਕਿਨ ਹਰ ਬੰਦੇ ਦਾ ਇੱਕ ਸਿਤਾਰਾ ਹੁੰਦਾ ਹੈ। ਹਰ ਖਾਨਦਾਨ ਦੇ ਵਿੱਚ, ਹਰ ਘਰ ਦੇ ਵਿੱਚ ਇੱਕ ਅੱਧਾ ਬੰਦਾ ਹੁੰਦਾ ਹੈ ਕਿ ਉਹਨੇ ਸਭ ਨੂੰ ਮੁਤਹਿਦ ਕੀਤਾ ਹੁੰਦਾ ਹੈ। ਉਹਦੀ ਵਜ੍ਹਾ ਤੋਂ ਉਸ ਖਾਨਦਾਨ ਦਾ ਨਾਂ ਨਿਕਲਦਾ ਹੈ। ਮੈਂ ਕਹਿੰਦਾ ਵਾਂ ਕਿ ਇੱਕ ਘਰ ਜਾਂ ਖਾਨਦਾਨ ਦੀ ਗੱਲ ਨਹੀਂ, ਸਾਡੇ ਚੋਂ ਕਿੰਨੇ ਨੇ ਜਿਹੜੇ ਰਾਮ ਕੇ ਬਹਿਲਪੁਰ ਦੇ ਨਾਮ ਤੋਂ ਵੀ ਵਾਕਿਫ ਸਨ, ਜਾਂ ਕਿੰਨਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਭਾਈਆਂ ਦੇ ਕੀ ਨਾਂ ਨੇ, ਉਹਨਾਂ ਦੇ ਬੇਟਿਆਂ ਨੂੰ ਕੌਣ ਜਾਣਦਾ ਹੈ, ਉਹਨਾਂ ਦੇ ਪਿੰਡ ਨੂੰ ਕੌਣ ਜਾਣਦਾ ਹੈ, ਉਹਨਾਂ ਦੇ, ਬਲਕਿ ਮੈਂ ਕਹਿੰਦਾ ਜਲਾਲਪੁਰ ਜੱਟਾਂ ਛੱਡ ਕੇ ਗੁਜਰਾਤ ਦੀ ਵੀ ਇੱਕ ਉਹ ਵਜ੍ਹਾ ਸ਼ੋਹਰਤ ਬਣ ਗਏ ਸਨ। ਰਾਮ ਕੇ ਬਹਿਲਪੁਰ ਨੂੰ ਉਹਨਾਂ ਨਾ ਸਿਰਫ ਜਲਾਲਪੁਰ ਜੱਟਾਂ ਤੋਂ ਕੱਢ ਕੇ ਪੰਜਾਬ ਵਿੱਚ ਕੀਤਾ, ਬਲਕਿ ਪਾਕਿਸਤਾਨ ਤੇ ਦੂਸਰੇ ਮੁਲਕਾਂ ਦੇ ਵਿੱਚ ਉਹਦੀ ਪਛਾਣ ਬਣਾਈ। ਤੇ ਉਹਨਾਂ ਦਾ ਨਾਮ ਹਮੇਸ਼ਾ ਯਾਦ ਰਹੇਗਾ, ਉਹਨਾਂ ਦਾ ਕੀਤਾ ਹੋਇਆ ਕੰਮ ਹਮੇਸ਼ਾ ਯਾਦ ਰਹੇਗਾ, ਉਹਨਾਂ ਦਾ ਪੜ੍ਹਿਆ ਹੋਇਆ ਸੂਫੀ ਕਲਾਮ ਹਮੇਸ਼ਾ ਲੋਕ ਯਾਦ ਕਰਨਗੇ, ਪੜ੍ਹਨਗੇ। ਮੇਰਾ ਵੀ ਇਨਸ਼ਾਅੱਲਾ ਇਰਾਦਾ ਹੈ ਕਿ ਬਾਬਾ ਜੀ ਜੋ ਕਲਾਮ ਅਕਸਰ ਪੜ੍ਹਦੇ ਹੁੰਦੇ ਸਨ, ਮੈਂ ਉਹ ਤੁਹਾਨੂੰ, ਚਲੋ ਮੈਂ ਗਾ ਤੇ ਨਾ ਸ਼ਾਇਦ ਸਕਾਂ, ਲੇਕਿਨ ਪੜ੍ਹ ਕੇ ਜ਼ਰੂਰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਿਹੜਾ ਕਿ ਬਾਬਾ ਜੀ ਇਹਸਾਨ-ਉल्लाह ਬੜੈਚ ਪੜ੍ਹਦੇ ਹੁੰਦੇ ਸਨ। ਬਾਬਾ ਜੀ ਇਹਸਾਨ-उल्लाह ਬੜੈਚ ਇੱਕ ਬਹੁਤ ਹੀ ਸਮਝਦਾਰ ਇਨਸਾਨ, ਮਾਮਲਾ ਫਹਿਮ ਇਨਸਾਨ ਔਰ ਬੜੇ ਹੀ ਬਾਰੀਕ ਆਦਮੀ ਸਨ, ਜਿਹੜੇ ਆਮ ਤੌਰ ਤੇ ਹਰ ਵਕਤ ਇਹ ਨਹੀਂ ਸੀ ਹੁੰਦਾ ਕਿ ਜਿਹੜਾ ਕਲਾਮ ਅੱਗੇ ਆਇਆ ਹੈ ਉਹਨਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੁੰਦਾ ਸੀ ਕਿ ਪਹਿਲੇ ਉਹ ਕਲਾਮ ਬਹਿੰਦੇ ਸਨ, ਉਹਦੇ ਵਿੱਚ ਜਿਹੜੀ ਗੱਲ ਹੈ ਉਹਦੇ ਤੇ ਗੌਰ ਕਰਦੇ ਸਨ, ਉਹਦੇ ਲਫ਼ਜ਼ਾਂ ਤੇ ਗੌਰ ਕਰਦੇ ਸਨ। ਉਸ ਤੋਂ ਬਾਅਦ ਉਸ ਕਲਾਮ ਨੂੰ ਆਪਣੇ ਹੱਥ ਨਾਲ ਕਾਗਜ਼ ਤੇ ਪੈਨਸਲ ਉੱਤੇ ਲਿਖਦੇ ਸਨ। ਉਹਦੇ ਵਿੱਚ ਅਗਰ ਕੋਈ ਝੋਲ ਹੁੰਦਾ ਸੀ ਤੇ ਉਹਨੂੰ ਸਹੀ ਕਰਕੇ ਫਿਰ ਉਹ ਯਾਦ ਕਰਦੇ ਸਨ। ਇਸ ਤਰ੍ਹਾਂ ਉਹ ਫਿਰ ਆਪਣੇ ਸੁਣਨ ਵਾਲੇ ਤੇ ਵੇਖਣ ਵਾਲਿਆਂ ਨੂੰ ਪੇਸ਼ ਕਰਦੇ ਸਨ, ਕਿਉਂਕਿ ਉਹ ਦਿਲ ਨਾਲ ਕੰਮ ਕਰਦੇ ਸਨ। ਤੇ ਜਿਸ ਤਰ੍ਹਾਂ ਦਿਲ ਦੇ ਵਿੱਚੋਂ ਨਿਕਲੀ ਦੁਆ ਜਿਹੜੀ ਏ ਉਹ ਅਸਰ ਰੱਖਦੀ ਏ, ਇਸੇ ਤਰ੍ਹਾਂ ਦਿਲ ਦੇ ਵਿੱਚੋਂ ਜਿਹੜੀ ਗੱਲ ਕਰੀਦੀ ਏ ਉਹ ਵੀ ਸੁਣਨ ਵਾਲਿਆਂ ਅੱਗੇ, ਉਹ ਵੀ ਸੁਣਨ ਵਾਲਿਆਂ ਤੇ ਆਪਣਾ ਅਸਰ ਰੱਖਦੀ। ਮੇਰੀ ਦੁਆ ਹੈ ਕਿ ਅੱਲਾਹ ਤਾਲਾ ਬਾਬਾ ਜੀ ਦੀ ਮਗਫਰਤ ਫਰਮਾਏ ਤੇ ਉਹਨਾਂ ਦੇ ਸਾਰੇ ਚਾਹਣ ਵਾਲਿਆਂ ਨੂੰ ਸਬਰ ਅਤਾ ਫਰਮਾਏ। ਤੇ ਇਹ ਮਹਿਫਲਾਂ ਹੁੰਦੀਆਂ ਰਹਿਣੀਆਂ ਨੇ, ਇਹ ਨਿਜ਼ਾਮ ਨਹੀਂ ਰੁਕ ਜਾਂਦਾ, ਲੇਕਿਨ ਕਮੀ ਜ਼ਰੂਰ ਹੁੰਦੀ ਹੈ ਜਿਹੜੀ ਕਦੀ ਪੂਰੀ ਨਹੀਂ ਹੋ ਸਕਦੀ। ਖੁਸ਼ ਰਹੋ। अस्सलाम वालेकुम वरहमतुल्लाहि वबरकातुहू।